अस्सलाम वालेकुम, सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਅੱਛਾ ਜੀ, ਇਹ ਦੂਸਰਾ ਪਾਰਟ ਹੈ। ਸੁਬਾ ਜਿਹੜਾ ਸਕੇਦ ਅਪਲੋਡ ਕੀਤਾ ਸੀ, ਸੁਬਾ 15 ਦੁਮਾਂਦੇ ਅਸਾਂ ਵੇਖ ਲਏ ਸਨ ਵੀ ਇਹ ਸਕੇਦ ਦੇ ਵਿੱਚ ਕਿਸ ਤਰ੍ਹਾਂ ਦੁਮਾਂਦੇ ਆਏ ਸਨ। ਬਾਕੀ 15 ਜਿਹੜੇ ਰਹਿ ਗਏ ਨੂੰ ਹੁਣ ਵੇਖ ਲੈਂਦੇ ਆ। ਤੇ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹ ਚੀਜ਼ ਰਿਪੀਟ ਕਰ ਦੇਵਾਂ ਕਿ ਇਸ ਚੈਨਲ ਦੇ ਉੱਤੇ ਪਤੈਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ, ਠੀਕ ਹੈ। ਐਪਲੀਕੇਸ਼ਨ ਵੈਬ ਪਤੈਨ ਤੇ ਗੂਗਲ ਤੋਂ ਵੀ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਲੇਕਿਨ ਆਈਫੋਨ ਹੈ ਅਗਰ ਤੁਹਾਡੇ ਕੋਲ ਤੇ ਫਿਰ ਤੁਹਾਨੂੰ ਆਨਲਾਈਨ ਪੜ੍ਹਨਾ ਪੈਣਾ ਗੂਗਲ ਤੋਂ, ਠੀਕ ਹੈ। ਤੇ ਅਗਰ ਕਿਸੇ ਦੀਆਂ ਗਲਤੀਆਂ ਨਹੀਂ ਘੱਟ ਹੋ ਰਹੀਆਂ ਤੇ ਆਰਗੂਮੈਂਟ ਦੀ ਕਰੇ, ਬਾਰ-ਬਾਰ ਰਿਪੀਟ ਕਰਨਾ ਕਿ ਆਰਗੂਮੈਂਟ ਦੀ ਕਰੋ, ਇਸ ਤਰ੍ਹਾਂ ਤੁਹਾਡੀਆਂ ਗਲਤੀਆਂ ਕੱਟਣ ਦੀਆਂ, ਠੀਕ ਹੈ। ਤੇ ਜਿਹੜੇ ਨਵੇਂ ਸਟੂਡੈਂਟ ਨਵਾਂ ਸ਼ੁਰੂ ਕਰਦੇ ਨੇ, ਸ਼ੁਰੂ ਵਿੱਚ ਪਰੇਸ਼ਾਨ ਨਾ ਹੋਇਆ ਕਰੋ। ਹਫਤਾ 10 ਦਿਨ ਕੁਛ ਸਮਝ ਨਹੀਂ ਆਉਂਦੀ। ਜਦੋਂ ਤੁਸੀਂ ਹਫਤਾ 10 ਦਿਨ ਪੜ੍ਹੋਗੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਤੇ ਆਟੋਮੈਟਿਕਲੀ ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ, ਠੀਕ ਹੈ। ਕਦੋਂ ਤੁਹਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ ਉਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ, ਸਿਰਫ ਇਹ ਕਿ ਤੁਸੀਂ ਟਰਾਈ ਜ਼ਰੂਰ ਕਰਨੀ ਹੈ। ਇਹ ਪਹਿਲੇ 10-12 ਦਿਨ ਹੀ ਹੁੰਦੇ ਨੇ ਜਿਨ੍ਹਾਂ ਵਿੱਚ ਬੰਦਾ ਜਾਂ ਤੇ ਹੌਸਲਾ ਖਿਲਾਰ ਜਾਂਦਾ ਹੈ ਜਾਂ ਦਿਲ ਛੱਡ ਜਾਂਦਾ ਹੈ ਵੀ ਮੇਰੇ ਕੋਲ ਨਹੀਂ ਹੁੰਦਾ, ਠੀਕ ਹੈ। ਜਿਹੜਾ ਇਹ 10-15 ਦਿਨ ਪਹਿਲੇ ਸ਼ੁਰੂ ਦੇ ਕੱਢ ਜਾਂਦਾ ਹੈ, ਸਮਝੋ ਉਹਨੇ ਪਤੈਨ ਤੇ ਵੀ ਕਰ ਲਿਆ, ਠੀਕ ਹੈ। ਕਿਉਂਕਿ ਅੱਗੋਂ ਆਸਾਨ ਹੋ ਜਾਂਦਾ ਹੈ। ਉਹ ਹੀ ਲਫ਼ਜ਼ ਨੇ ਜਿਹੜੇ ਬਾਰ-ਬਾਰ ਰਿਪੀਟ ਹੋ ਕੇ ਆਉਂਦੇ ਨੇ, ਕੋਈ ਨਵੇਂ ਤੇ ਲਫ਼ਜ਼ ਹੁੰਦੇ ਨਹੀਂ। ਉਹ ਹੀ ਲਫ਼ਜ਼ ਬਾਰ-ਬਾਰ ਰਿਪੀਟ ਹੁੰਦੇ ਨੇ, ਸਿਰਫ ਤੁਸੀਂ ਇਹਦਾ ਤਰੀਕਾਕਾਰ ਸਮਝਣਾ ਹੁੰਦਾ ਹੈ, ਠੀਕ ਹੈ ਜੀ। ਤੇ ਚਲੋ ਜੀ, ਸਵਾਲ ਵੇਖ ਲੈਂਦੇ ਹਾਂ। 16 ਨੰਬਰ, ਇਹਦਾ ਕੀ ਮਤਲਬ ਹੈ? ਸਿੱਧਿਆਂ ਜਾਣਾ ਓਬਲੀਗ ਹੋਏ ਤੇ ਖੱਬੇ ਮੁੜਨਾ। ਮਤਲਬ ਦੋ ਆਪਸ਼ਨ ਨੇ, ਸਿੱਧਿਆਂ ਵੀ ਜਾ ਸਕਦੇ ਹੋ, ਖੱਬੇ ਵੀ ਮੁੜ ਸਕਦੇ ਹੋ। Il segnale raffigurato obbliga, ਜਿਹੜਾ ਨਿਸ਼ਾਨ ਦਿਖਾਇਆ ਗਿਆ, ਲਾਗੂ ਕਰਦਾ ਹੈ a svoltare a sinistra, ਖੱਬੇ ਮੁੜਨਾ ਜੇ, ਉਹ a proseguire dritto ਜਾਂ ਸਿੱਧਿਆਂ ਜਾਣਾ ਜੇ। ਕਹਿੰਦਾ ਇਹ ਲਾਗੂ ਕਰਦਾ। ਵੇਰੋ ਜੀ, ਦੋ ਹੀ ਆਪਸ਼ਨ ਨੇ, ਜਾਂ ਸਿੱਧਿਆਂ ਜਾ ਸਕਦੇ ਆ ਤੇ ਜਾਂ ਖੱਬੇ ਮੁੜ ਸਕਦੇ ਆ। 17 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ। ਵੇਖੋ ਜੀ, ਇਹਨਾਂ ਦੀ ਇਹ ਗਲਤੀ ਹੋਈ ਹੈ ਤੇ ਮੈਂ ਤਕਰੀਬਨ ਇਹ ਜਿਹੜੇ ਪਿੱਛੇ ਸਕੇਦੇ ਅਪਲੋਡ ਕੀਤੇ ਨੇ, ਹਰ ਦੂਸਰੇ ਸਕੇਦੇ ਦੇ ਵਿੱਚ ਇਸ ਪੇਜ ਤੋਂ ਸਵਾਲ ਆਏ ਆ ਸੀ, ਠੀਕ ਹੈ। ਤੇ ਬਾਰ-ਬਾਰ ਮੈਂ ਆਖਦਾ ਰਿਹਾ ਕਿ ਇਹ ਪੇਜ ਆਪਣੇ ਕਲੀਅਰ ਕਰੋ, ਇਹ ਪੇਜ ਕਲੀਅਰ ਕਰੋ, ਠੀਕ ਹੈ। ਲੇਕਿਨ ਇਹਨਾਂ ਇਹੀ ਗਲਤੀ ਕੀਤੀ ਹੈ। ਚਲੋ ਵੇਖ ਲੈਂਦੇ ਇਹਨਾਂ ਗਲਤੀ ਕਿਸ ਤਰ੍ਹਾਂ ਕੀਤੀ ਜਾਂ ਸਵਾਲ ਕਿਸ ਤਰ੍ਹਾਂ ਦਾ ਹੈ। ਅੱਛਾ, ਮੈਂ ਇੱਕ ਨਿਸ਼ਾਨ ਸਮਝਾ ਦਿੰਦਾ ਕਿਉਂਕਿ ਇਹਨਾਂ ਗਲਤੀ ਕੀਤੀ ਇਸ ਵਾਸਤੇ। ਹੁਣ ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ ਹੈ। ਜਦੋਂ ਨਿਸ਼ਾਨ ਆਵੇ ਹਮੇਸ਼ਾ ਆਪਣੇ ਆਪ ਨੂੰ ਸੱਜੀ ਸਾਈਡ ਤੇ ਰੱਖਣਾ ਹੈ, ਠੀਕ ਹੈ। ਇੱਥੇ ਵੇਖੋ, ਸੱਜੀ ਸਾਈਡ ਵਾਲਾ ਤੀਰ ਦਾ ਨਿਸ਼ਾਨ ਜਿਹੜਾ ਰੋਸੋ ਕੀਤੇ ਹੈ, ਮਤਲਬ ਬਈ ਸੜਕ ਦੋਪੀਓ ਸੈਂਸ ਹੋਏ, ਟ੍ਰੈਫਿਕ ਜਾਂਦੀ ਵੀ ਹੈ ਤੇ ਆਉਂਦੀ ਵੀ ਹੈ, ਲੇਕਿਨ ਸਾਡੀ ਸਾਈਡ ਹੀ ਨਾ ਬੰਦ ਕੀਤੀ ਹੈ, ਠੀਕ ਹੈ। ਅਗਰ ਸਿਰਫ ਇਹ ਨਿਸ਼ਾਨ ਲੱਗਿਆ ਹੋਵੇ ਤੇ ਸਾਡੀ ਸਾਈਡ ਬੰਦ ਹੈ ਤੇ ਫਿਰ ਅਸਾਂ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੂੰ ਪਹਿਲ ਦੇਣੀ ਹੈ। ਕਿਉਂ? ਕਿਉਂਕਿ ਉਹਨਾਂ ਦੀ ਸਾਈਡ ਚੱਲਦੀ ਹੈ ਪਈ, ਪਹਿਲ ਉਹਨਾਂ ਦੀ ਬਣਦੀ ਹੈ। ਸਾਡੀ ਸਾਈਡ ਬੰਦ ਹੈ, ਅਸਾਂ ਉਹਨਾਂ ਨੂੰ ਪਹਿਲ ਦੇਣੀ ਹੈ, ਠੀਕ ਹੈ। ਲੇਕਿਨ ਅਗਰ ਇੱਥੇ ਇਸ਼ਾਰਾ ਲੱਗਿਆ ਹੋਵੇ, ਤਿੰਨਾਂ ਲਾਈਟਾਂ ਵਾਲਾ ਜਿਹੜਾ ਰੋਸੋ ਜੈਲੋ ਹੁੰਦਾ ਹੈ, ਠੀਕ ਹੈ, ਫਿਰ ਅਸਾਂ ਉਸ ਇਸ਼ਾਰੇ ਦੇ ਮੁਤਾਬਕ ਚੱਲਣਾ ਹੈ। ਅਗਰ ਵੇਰ ਦੇਵੇ ਸਾਡੀ ਪਹਿਲ ਹੈ ਤੇ ਅਗਰ ਰੋਸੋ ਹੈ ਤੇ ਫਿਰ ਅਸਾਂ ਪਹਿਲ ਦੇਣੀ ਹੈ। ਲੇਕਿਨ ਅਗਰ ਇਹ ਨਿਸ਼ਾਨ ਵੀ ਹੈ, ਇਸ਼ਾਰਾ ਵੀ ਲੱਗਿਆ, ਇੱਥੇ ਬਿਜਲੀ ਵਾਲਾ ਵੀ ਹੈ, ਫਿਰ ਅਸਾਂ ਜਿਹੜਾ ਬਿਜਲੀ ਵਾਲਾ ਜਾਂ ਟ੍ਰੈਫਿਕ ਵਾਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸਾਂ ਵੇਖਣਾ। ਬੇਸ਼ੱਕ ਇਸ਼ਾਰਾ ਰੋਸੋ ਹੋਵੇ, ਟ੍ਰੈਫਿਕ ਵਾਲਾ ਸਾਨੂੰ ਕਹਿੰਦਾ ਗੁਜ਼ਰ ਜਾਓ, ਫਿਰ ਸਾਡੀ ਪਹਿਲ ਹੈ। ਜੇ ਇਸ਼ਾਰਾ ਵੇਰ ਦੇਵੇ, ਟ੍ਰੈਫਿਕ ਵਾਲਾ ਸਾਨੂੰ ਕਹਿੰਦਾ ਰੁਕ ਜਾਓ, ਤੇ ਫਿਰ ਅਸਾਂ ਰੁਕ ਜਾਣਾ ਹੈ, ਠੀਕ ਹੈ। Il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ, può essere posto, ਕਹਿੰਦਾ ਇਹ ਮੌਜੂਦ ਹੋ ਸਕਦਾ ਹੈ in una strada, ਉਸ ਇੱਕ ਸੜਕ ਦੇ ਉੱਤੇ, in cui è una parte della carreggiata, ਜਿੱਥੇ carreggiate ਦਾ ਇੱਕ ਹਿੱਸਾ is barrata, ਬੰਦ ਹੋਵੇਗਾ। ਕਹਿੰਦਾ ਉੱਥੇ ਮੌਜੂਦ ਹੋ ਸਕਦਾ ਹੈ। ਵੇਰੋ ਜੀ, ਕਿਉਂਕਿ ਇਹ ਵੇਖੋ ਇੱਕ ਸਾਈਡ ਉਹਨਾਂ ਬੰਦ ਕੀਤੀ ਜਿਹੜੀ ਰੋਸੋ ਹੈ, ਇਹਨਾਂ ਫਾਲਸੋ ਕੀਤੀ ਹੈ, ਲੇਕਿਨ ਵੇਰੋ ਹੈ। 18 ਨੰਬਰ, il delineatore raffigurato, ਜਿਹੜਾ delineatore ਦਿਖਾਇਆ ਗਿਆ ਹੈ, ਇਹ un segnale di complementare, ਕਹਿੰਦਾ ਇਹ ਨਿਸ਼ਾਨ ਹੈ complementare ਦਾ। ਵੇਰੋ ਜੀ, complementare ਦਾ ਨਿਸ਼ਾਨ ਹੈ ਆਪਣੇ ਲਿਖਿਆ ਨੇ। 19 ਨੰਬਰ, lo spazio totale di arresto, ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ, dipende dalla velocità, ਕਹਿੰਦਾ ਇਹ ਸਪੀਡ ਤੇ ਡਿਪੈਂਡ ਕਰਦੀ ਹੈ। ਵੇਰੋ ਜੀ, ਸਪੀਡ ਤੇ ਡਿਪੈਂਡ ਕਰਦੀ ਹੈ। 20 ਨੰਬਰ, il sorpasso in prossimità di un 200, ਕਹਿੰਦਾ 200 ਦੇ ਨਜ਼ਦੀਕ ਜਿਹੜਾ ਓਵਰਟੇਕ ਹੈ ਇਹ consentito, ਇਹਦੀ ਇਜਾਜ਼ਤ ਹੈ। sulle strade, ਉਹਨਾਂ ਸੜਕਾਂ ਦੇ ਉੱਤੇ ਆ ਦੂਏ ਕਰੇ ਜਾਤੇ ਸੇਪਾਰਾਤੇ, ਜਿੱਥੇ ਦੋ ਕਰੇ ਜਾਤੇ ਅਲੱਗ ਨੇ। ਵੇਰੋ ਜੀ, ਕਰੇ ਜਾਤੇ ਅਗਰ ਅਲੱਗ-ਅਲੱਗ ਨੇ, ਆਉਣ ਵਾਲਾ ਵੱਖਰਾ ਹੈ, ਜਾਣ ਵਾਲਾ ਵੱਖਰਾ ਹੈ, ਫਿਰ ਕਰ ਸਕਦੇ ਹੋ। 21 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ। ਇਹ ਜਿਹੜਾ ਨਿਸ਼ਾਨ ਹੈ ਇਹ ਜਿਹੜੇ ਬਟਨ ਤੋਂ ਲੂਚੀ ਆਨਾ ਅਬਲਿਆਂਤੀ ਆਨ ਹੁੰਦੀਆਂ ਨੇ ਉਹਦੇ ਉੱਤੇ ਇਹ ਨਿਸ਼ਾਨ ਬਣਿਆ ਹੁੰਦਾ ਹੈ, ਠੀਕ ਹੈ। ਇਹ ਆਨਾ ਅਬਲਿਆਂਤੀ ਲਾਈਟਾਂ ਦਾ ਨਿਸ਼ਾਨ ਹੈ। Il simbolo raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ, segnala,
ਇਹ ਦੱਸ ਰਿਹਾ ਹੈ accensione delle luci di posizione, ਕਹਿੰਦਾ luci di posizione ਦੇ ਆਨ ਹੋਣੇ ਦਾ ਦੱਸ ਰਿਹਾ। ਫਾਲਸੋ ਜੀ, luci ਦੀ ਪੋਜੀਸ਼ਨ ਨਾਲ ਇਸ ਨਿਸ਼ਾਨ ਦਾ ਕੋਈ ਤਾਲੁਕ ਨਹੀਂ। 22 ਨੰਬਰ, se ad un infortunato della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ, entrato un corpo estraneo in un occhio, ਵੀ ਉਹਦੀ ਅੱਖ ਦੇ ਵਿੱਚ ਕੋਈ ਚੀਜ਼ ਚਲੀ ਗਈ ਹੈ, bisogna cercare sempre, ਕਹਿੰਦਾ ਹਮੇਸ਼ਾ ਕੋਸ਼ਿਸ਼ ਕਰੋ, ਇਹ comunque ਦੀ toglierlo, ਉਹਨੂੰ ਕਹਿੰਦਾ ਕੱਢਣੇ ਦੀ ਹਮੇਸ਼ਾ ਕੋਸ਼ਿਸ਼ ਕਰੋ। ਫਾਲਸੋ ਜੀ, ਅਗਰ ਅੱਖ ਦੇ ਵਿੱਚ ਕੋਈ ਚੀਜ਼ ਚਲੀ ਜਾਂਦੀ ਹੈ ਤੇ ਉਹਨੂੰ ਤੁਸੀਂ ਕੱਢਣੇ ਦੀ ਕੋਸ਼ਿਸ਼ ਨਹੀਂ ਕਰਨੀ। 23 ਨੰਬਰ, lo uso prolungato, ਕਹਿੰਦਾ ਜ਼ਿਆਦਾ ਇਸਤੇਮਾਲ ਕਰਦੇ ਹੋ, ਇਹ ਰਿਪੇਟੂਟੋ dei freni ਤੇ ਬ੍ਰੇਕਾਂ ਦਾ ਬਾਰ-ਬਾਰ ਇਸਤੇਮਾਲ ਕਰਦੇ ਹੋ, provocando ਨੇ, ਕਹਿੰਦਾ ਇਹ ਵਜ੍ਹਾ ਬਣੇ ਦਾ, ਸਬਬ ਬਣੇ ਦਾ, il surriscaldamento, ਬ੍ਰੇਕਾਂ ਦੇ ਗਰਮ ਹੋਣੇ ਦਾ ਕਹਿੰਦਾ ਇਹ ਵਜ੍ਹਾ ਬਣੇ ਦਾ, comporta, ਜਿਹਦੇ ਨਾਲ ਇਹ ਚੀਜ਼ ਹੋਵੇ ਦੀ, ਇਹ ਚੀਜ਼ ਸ਼ਾਮਲ ਹੋਵੇ ਦੀ, la diminuzione della efficienza frenante, ਵੀ ਜਿਹੜੀ ਬ੍ਰੇਕ ਦੀ ਐਫੀਸ਼ੀਐਂਸੀ ਹੈ ਕਾਰਕਰਦਗੀ ਇਹ ਉਹ ਘਟ ਜਾਏ ਦੀ ਵੇਰੋ, ਕਿਉਂਕਿ ਬ੍ਰੇਕਾਂ ਜ਼ਿਆਦਾ ਇਸਤੇਮਾਲ ਕਰੀਏ, ਬਾਰ-ਬਾਰ ਇਸਤੇਮਾਲ ਕਰਦੇ ਰਹੀਏ ਤੇ ਲੈਦਰ ਜਿਹੜੇ ਨੇ ਗਰਮ ਹੋ ਜਾਂਦੇ ਨੇ। ਜਦੋਂ ਜ਼ਿਆਦਾ ਗਰਮ ਹੋ ਜਾਣ ਤੇ ਫਿਰ ਉਸ ਤਰ੍ਹਾਂ ਬ੍ਰੇਕ ਨਹੀਂ ਲੱਗਦੀ ਜਿਸ ਤਰ੍ਹਾਂ ਨਾਰਮਲ ਬ੍ਰੇਕ ਲੱਗ ਸਕਦੀ ਹੈ। ਠੀਕ ਹੈ, ਇਹ ਖਾਸ ਤੌਰ ਤੇ ਉਦੋਂ ਦੀ ਗੱਲ ਕਰਦਾ ਜਦੋਂ ਤੁਸੀਂ ਦਿਸ਼ੇਜ਼ਾ ਉਤਰਦੇ ਹੋ ਬਟਲਾਣ, ਇਸ ਵਾਸਤੇ ਆਖਦਾ ਕਿ ਛੋਟਾ ਗੇਅਰ ਲਾ ਕੇ ਰੱਖੋ ਤਾਂ ਕਿ ਗੱਡੀ ਜਿਹੜੀ ਇੰਜਣ ਦੀ ਵਜ੍ਹਾ ਤੋਂ ਸਲੋ ਹੋਵੇ, ਤੁਹਾਨੂੰ ਬਾਰ-ਬਾਰ ਬ੍ਰੇਕ ਨਾ ਲਾਣੀ ਪਵੇ। ਠੀਕ ਹੈ, ਇਸ ਵਾਸਤੇ ਆਖਦੇ ਨੇ ਕਿ ਛੋਟਾ ਗੇਅਰ ਲਾ ਕੇ ਰੱਖੋ। 24 ਨੰਬਰ, 320 ਮੀਟਰ ਵਾਲਾ ਨਿਸ਼ਾਨ ਆ ਗਿਆ ਜੀ। 320 ਮੀਟਰ ਤੇ ਦਾਰੇ ਪ੍ਰੈਸੀਡੈਂਸ ਦਾ ਨਿਸ਼ਾਨ ਹੈ, ਇਸ ਨਿਸ਼ਾਨ ਦਾ ਇਹ ਮਤਲਬ ਹੈ। ਠੀਕ ਹੈ, ਤੇ ਤੁਸੀਂ ਉੱਥੇ ਜਾ ਕੇ ਪਹਿਲ ਦੇਣੀ ਹੈ। il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, indica, ਦੱਸ ਰਿਹਾ ਹੈ, la distanza dell'incrocio, ਕਹਿੰਦਾ ਚੌਕ ਦਾ ਫਾਸਲਾ ਦੱਸ ਰਿਹਾ ਹੈ, in cui dobbiamo dare precedenza, ਜਿੱਥੇ ਅਸਾਂ ਹੱਕ ਦੇਣਾ ਹੈ। ਮੇਰੋ ਜੀ, ਇਸ ਨਿਸ਼ਾਨ ਦਾ ਇਹੀ ਮਤਲਬ ਹੈ ਵੀ 320 ਮੀਟਰ ਤੇ ਜਾ ਕੇ ਤੁਸੀਂ ਹੱਕ ਦੇਣਾ ਹੈ। 5 ਨੰਬਰ, ਤਸਵੀਰ ਤੁਸੀਂ ਵੇਖ ਲਈ ਹੈ ਜੀ, ਦੋ ਤੀਰਾਂ ਦੇ ਨਿਸ਼ਾਨ ਨੇ, ਮਤਲਬ ਇਹਦਾ ਹੈ ਵੀ ਦੋ ਕੁਰਸੀਏ ਨੇ ਤੇ ਖੱਬੇ ਕੁਰਸੀਏ ਉੱਤੇ ਟਰੱਕਾਂ ਦਾ ਚੱਲਣਾ ਮਨਾ ਹੈ, ਉਹਨਾਂ ਟਰੱਕਾਂ ਦਾ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ। ਠੀਕ ਹੈ, il segnale raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, consente a tutti gli autocarri, ਕਹਿੰਦਾ ਸਾਰਿਆਂ ਟਰੱਕਾਂ ਨੂੰ ਇਜਾਜ਼ਤ ਦਿੰਦਾ ਹੈ, ਦੀ sorpassare a destra, ਸੱਜੇ ਤੋਂ ਓਵਰਟੇਕ ਕਰਨੇ ਦੀ। ਫਾਲਤੂ ਹੀ ਸੱਜੇ ਤੋਂ ਓਵਰਟੇਕ ਹੋ ਨਹੀਂ ਸਕਦਾ। ਠੀਕ ਹੈ, ਉਹ ਜਿੱਥੇ ਕਰ ਸਕਦੇ ਉਹ ਵੀ 3 ਵਜ੍ਹਾ ਨੇ। 26 ਨੰਬਰ, la distanza di sicurezza, ਫਾਸਤੀ ਫਾਸਲਾ, deve essere di almeno 100 metri, ਕਹਿੰਦਾ ਘੱਟੋ ਘੱਟ 100 ਮੀਟਰ ਹੋਣਾ ਚਾਹੀਦਾ ਹੈ, in caso di nevicata in auto, ਜਦੋਂ ਜ਼ਿਆਦਾ ਬਰਫ਼ਬਾਰੀ ਹੋ ਰਹੀ ਹੈ। ਫਾਲਸੋ। 27 ਨੰਬਰ, nella situazione rappresentata in figura, ਕਹਿੰਦਾ ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ ਇਹਦੇ ਵਿੱਚ, il veicolo P ਗੱਡੀ deve dare la precedenza, ਕਹਿੰਦਾ ਇਸ ਹੱਕ ਦੇਣਾ ਹੈ, ai veicoli T ਤੇ G ਨੂੰ, T ਤੇ G ਨੂੰ ਕਹਿੰਦਾ ਇਸ ਹੱਕ ਦੇਣਾ। ਵੇਰੋ ਜੀ, ਤਸਵੀਰ ਤੁਸੀਂ ਉਹ ਚੈੱਕ ਕਰ ਲਿਆ। 28 ਨੰਬਰ, alla guida di un'autovettura, ਕਹਿੰਦਾ ਗੱਡੀ ਚਲਾ ਰਹੇ ਹੋ, ਇਹ opportuno, ਤੇ ਤੁਹਾਨੂੰ ਚਾਹੀਦਾ ਹੈ valutare costantemente, ਵੀ ਲਗਾਤਾਰ ਤੁਸੀਂ ਅੰਦਾਜ਼ਾ ਲਾਵੋ, la potenziale pericolosità, ਜਿਹੜਾ ਖਤਰਾ ਹੋ ਸਕਦਾ ਹੈ, dei veicoli industriali, ਜਿਹੜੀਆਂ ਵੱਡੀਆਂ ਗੱਡੀਆਂ ਨੇ ਉਹਨਾਂ ਦੀ ਤਰਫੋਂ, ਇਹਦੇ ਲਈ ਆਟੋਬੂਸ ਤੇ ਬੱਸਾਂ ਦੀ ਤਰਫੋਂ, a causa, ਕਹਿੰਦੇ ਇਹਦੀ ਵਜ੍ਹਾ ਕੀ ਹੈ, ਕਿਉਂ ਖਤਰਾ ਹੋ ਸਕਦਾ ਹੈ, della loro massa notevolmente maggiore, ਕਹਿੰਦਾ ਇਹਨਾਂ ਦਾ ਵਜ਼ਨ ਵਜ੍ਹਾ ਵੇ, notevolmente maggiore, ਜਿਹੜਾ ਕਾਫੀ ਜ਼ਿਆਦਾ ਹੋ ਸਕਦਾ। ਵੇਰੋ ਜੀ, ਕਿਉਂਕਿ ਟਰੱਕਾਂ ਦਾ ਵਜ਼ਨ ਵੀ ਜ਼ਿਆਦਾ ਹੁੰਦਾ ਹੈ, ਬੱਸ ਜਿਹੜੀ ਹੈ ਇਹ ਵੀ ਵੱਡੀ ਗੱਡੀ ਹੈ, ਇਹਦਾ ਵੀ ਵਜ਼ਨ ਜ਼ਿਆਦਾ ਹੁੰਦਾ ਹੈ, ਤੇ ਇਹ ਛੋਟੀਆਂ ਗੱਡੀਆਂ ਵਾਸਤੇ ਇੱਕ ਖਤਰਾ ਹੁੰਦੇ ਨੇ। ਤੇ ਇਹ ਕਹਿ ਰਿਹਾ ਡਰਾਈਵਰ ਨੂੰ ਚਾਹੀਦਾ ਕਿ ਇਹਨੂੰ ਲਗਾਤਾਰ ਅੰਦਾਜ਼ਾ ਲਾਵੇ, ਮਤਲਬ ਇਸ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖੇ। 29 ਨੰਬਰ, causa probabile di incidenti, ਕਹਿੰਦਾ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ, dovuti alla struttura della strada, ਜਿਹੜਾ ਸਟਰਕਚਰ ਹੈ, ਢਾਂਚਾ ਸੜਕ ਦਾ, ਇਹਦੀ ਵਜ੍ਹਾ ਤੋਂ, può essere presenza, ਕਹਿੰਦਾ ਇਹ ਵੀ ਹੋ ਸਕਦਾ ਜਿਹੜੇ ਮੌਜੂਦ ਨੇ, ਦੀ ਬੈਰੀਅਰ ਲੈਟਰਾਲੀ, ਸਾਈਡਾਂ ਵਾਲੇ ਬੈਰੀਅਰ, ad assorbimento di urto, ਜਿਹੜੇ ਆਪਣੇ ਅੰਦਰ ਉਸ ਟੱਕਰ ਨੂੰ ਸਮਾ ਲੈਂਦੇ ਨੇ, ਜਿਹੜੇ ਸੜਕ ਦੇ ਸਾਈਡਾਂ ਦੇ ਬੈਰੀਅਰ ਲੱਗੇ ਹੁੰਦੇ ਨੇ ਨਾ, ਕਹਿੰਦਾ ਇਹ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਫਾਲਸੋ ਉਹ ਤੇ ਹੁੰਦੀ ਸੜਕ ਤੋਂ ਬਾਹਰ ਨੇ। 3 ਨੰਬਰ, ਇਹ consentito modificare liberamente, ਕਹਿੰਦਾ ਆਜ਼ਾਦੀ ਦੇ ਨਾਲ ਚੇਂਜਿੰਗ ਕਰਨੇ ਦੀ ਇਜਾਜ਼ਤ ਹੈ, il motore, ਇੰਜਣ ਨੂੰ, e la marmita, ਤੇ ਸਿਲੈਂਸਰ ਨੂੰ, di un veicolo, ਇੱਕ ਗੱਡੀ ਦੇ, per diminuire l'inquinamento atmosferico, pollution, ਆਲੂਦਗੀ ਘਟਾਉਣੇ ਦੇ ਲਈ। ਫਾਲਸੋ ਜੀ। ਅੱਛਾ ਜੀ, ਅੱਗੇ ਵੀ ਬੜੀ ਵਾਰੀ ਦੱਸਿਆ ਹੈ ਕਿ ਇੰਜਣ ਹੋਵੇ ਜਾਂ ਮਰਮੀਤਾ ਸਿਲੈਂਸਰ ਹੋਵੇ, ਇਹਦੇ ਵਿੱਚ ਤੁਸੀਂ ਚੇਂਜਿੰਗ ਨਹੀਂ ਕਰ ਸਕਦੇ, ਅਗਰ ਚੇਂਜਿੰਗ ਕਰੋਗੇ ਤੇ ਜੁਰਮਾਨਾ ਹੋਵੇਗਾ, ਠੀਕ ਠਾਕ ਜੁਰਮਾਨਾ ਹੋਵੇਗਾ। ਠੀਕ ਹੈ,